ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਪ੍ਰੋਗਰਾਮ ਦੂਜਾ ਪੱਖ ਦੇ ਵਿੱਚ। ਤੇ ਦੂਜਾ ਪੱਖ ਦੇ ਵਿੱਚ ਸਾਡੇ ਨਾਲ ਚਰਚਾਵਾਂ ਲਈ ਜੁੜ ਚੁੱਕੇ ਨੇ ਮਿੰਟੂ ਬਰਾੜ, ਐਡੀਲੇਡ ਸੀਨੀਅਰ ਜਰਨਲਿਸਟ ਨੇ ਜੀ। ਹਮੇਸ਼ਾ ਸਾਡੇ ਨਾਲ ਮੰਗਲਵਾਰ ਨੂੰ ਦੂਜਾ ਪੱਖ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ। ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਮਿੰਟੂ ਬਰਾੜ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜਿੰਦ ਜੀ ਤੇ ਸਾਰੇ ਇੰਡੋਜ਼ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਸਾਰੇ ਚੜ੍ਹਦੀ ਕਲਾ ਚ ਹੋਣਗੇ ਤੇ ਵਾਹਿਗੁਰੂ ਤੋਂ ਅਰਦਾਸ ਵੀ ਕਰਦੇ ਹਾਂ ਵੀ ਸਦਾ ਚੜ੍ਹਦੀ ਕਲਾ ਚ ਰਹਿਣ। ਬਰਾੜ ਸਾਹਿਬ, ਕਿਸਾਨੀ ਸੰਘਰਸ਼ ਜਦੋਂ ਸ਼ੁਰੂ ਹੋਇਆ ਸੀ ਪਿੱਛੇ ਜੇ ਸਿਡਨੀ ਦੇ ਵਿੱਚ ਇੱਕ ਹਿੰਸਾ ਵਾਪਰੀ ਸੀ, ਉਹਦੇ ਸੰਦਰਭ ਦੇ ਵਿੱਚ ਇੱਕ ਮੁੰਡਾ ਵਿਸ਼ਾਲ ਯੂਡ, ਜਿਹਨੂੰ ਕਿ 8 ਮਹੀਨੇ ਦੀ ਸਜ਼ਾ ਹੋਈ ਸੀ ਜੀ ਆਸਟ੍ਰੇਲੀਆ ਦੇ ਵਿੱਚ, ਹੁਣ ਉਹ ਵਾਪਸ ਇੰਡੀਆ ਚਲੇ ਗਿਆ। VIP ਟ੍ਰੀਟਮੈਂਟ ਦਿੱਤਾ ਜਾ ਰਿਹਾ ਜੀ, ਬੜੇ ਜੋਸ਼ਾਂ ਖਰੋਸ਼ਾਂ ਦੇ ਨਾਲ ਉਹਦਾ ਸਵਾਗਤ ਕੀਤਾ ਜਾ ਰਿਹਾ। ਕੀ ਕਾਰਨ ਨੇ? ਦੇਖੋ ਜੀ, ਜਿਹੜਾ ਵਿਚਾਰਾ ਵਿਸ਼ਾਲ ਯੂਡ ਆ ਉਹ ਤਾਂ ਇੱਕ ਨੌਜਵਾਨ ਆ, ਆਪਦੇ ਇੱਕ ਚੰਗੇ ਭਵਿੱਖ ਦੀ ਆਸ ਦੇ ਵਿੱਚ ਇੱਥੇ ਆਇਆ ਸੀ ਤੇ ਇੱਥੇ ਆ ਕੇ ਧੱਕੇ ਚੜ ਜਾਂਦੇ ਆ ਉਹਨਾਂ ਲੋਕਾਂ ਦੇ ਜਿਹੜੇ ਲੋਕ ਮੌਕਾ ਪ੍ਰਸਤ ਹੁੰਦੇ ਆ ਤੇ ਆਪਦੀ ਸਿਆਸਤ ਜਿਹੜੀ ਚਮਕਾਉਣੀ ਚਾਹੁੰਦੇ ਆ ਤੇ ਉਹ ਸਿਆਸਤ ਦੇ ਧੱਕੇ ਆਇਆ ਤੇ ਉਹਦੀ ਬਲੀ ਦਿੱਤੀ ਗਈ ਤੇ ਉਹ ਬਲੀ ਦੇ ਵਿੱਚ ਪਤਾ ਵੀ ਨਹੀਂ ਲੱਗ ਰਿਹਾ ਉਸ ਬਲੀ ਦੇ ਬੱਕਰੇ ਨੂੰ ਵੀ ਹੋਈ ਕੀ ਜਾਂਦਾ। ਪਹਿਲਾਂ ਇੱਥੇ ਨਹੀਂ ਪਤਾ ਲੱਗਿਆ, ਹੁਣ ਉੱਥੇ ਵੀ ਨਹੀਂ ਉਹਨੂੰ ਪਤਾ ਲੱਗ ਰਿਹਾ ਵੀ ਉਹਨੂੰ ਕਿਵੇਂ ਭੁਣਾਇਆ ਜਾ ਰਿਹਾ, ਕਿਵੇਂ ਉਹਨੂੰ ਵਰਤਿਆ ਜਾ ਰਿਹਾ। ਤੇ ਗਿਣਤੀ ਦੇ ਦਿਨਾਂ ਬਾਅਦ ਵਿਸ਼ਾਲ ਯੂਡ ਨੂੰ ਕਿਸੇ ਨੇ ਪਛਾਣਨਾ ਨਹੀਂ। ਮੈਂ ਬਹੁਤ ਪਹਿਲਾਂ ਵੀ ਇਸ ਵਿਸ਼ੇ ਦੇ ਉੱਤੇ ਬਹੁਤ ਸਾਰੀਆਂ ਲਿਖ ਚੁੱਕਿਆ, ਬੋਲ ਚੁੱਕਿਆ ਵੀ ਦੇਖੋ ਇਹਨਾਂ ਸਮੇਂ ਦੇ ਜਿਹੜੇ ਮੌਕਾ ਪ੍ਰਸਤ ਲੋਕ ਹੁੰਦੇ ਆ ਉਹ ਤੁਹਾਨੂੰ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਵਰਗਲਾ ਕੇ ਉਹਨਾਂ ਤੋਂ ਗਲਤੀਆਂ ਕਰਾ ਕੇ, ਉਹ ਦਿਮਾਗ ਪਿੱਛੇ ਕਿਸੇ ਹੋਰ ਦਾ ਹੁੰਦਾ, ਗਲਤੀਆਂ ਉਹਨਾਂ ਤੋਂ ਕਰਾ ਕੇ ਤੇ ਸਾਰੀ ਜਿਹੜੀ ਗਾਜ ਉਹਨਾਂ ਤੇ ਡਿੱਗ ਜਾਂਦੀ ਆ। ਹੁਣ ਧੱਕੇ ਨਾਲ ਕਿਸੇ ਦੇ ਗਲ 'ਚ ਸਰੋਪਾ ਪਾਉਣਾ ਤੇ ਇੱਕ ਸਰੋਪਾ ਦੀ ਬਖਸ਼ਿਸ਼ ਹੋਣੀ, ਇਹ 'ਚ ਫਰਕ ਆ। ਹੁਣ ਜਿਹੜੀ ਸਰੋਪਾ ਦੀ ਬਖਸ਼ਿਸ਼ ਹੁੰਦੀ ਆ ਉਦੋਂ ਜੋ ਵਾਹਿਗੁਰੂ ਦੀ ਰਜ਼ਾ ਹੋਵੇ ਤੇ ਬੰਦੇ ਨੂੰ ਨੇ ਚੰਗੇ ਕਾਰਜ ਕੀਤੇ ਹੋਣ ਤਾਂ ਵਾਕਈ ਉਸਤਤ ਜਹਾਨ ਕਰਦਾ। ਪਰ ਜਦੋਂ ਕਈ ਲੋਕ ਸਾਡੇ ਕੀ ਹੁੰਦੇ ਆ ਜਿਹੜੇ ਕਿ ਧੱਕੇ ਨਾਲ ਬੰਦੇ ਦੇ ਸਰੋਪਾ ਪਾ ਦਿੰਦੇ ਆ ਵੀ ਨਹੀਂ ਇਹ ਤਾਂ ਸ਼ਹੀਦ ਹੋ ਗਿਆ, ਇਹ ਤਾਂ ਜਿੰਦਾ ਸ਼ਹੀਦ ਹੋ ਗਿਆ, ਇਹਨੇ ਤਾਂ ਕੌਮ ਲਈ, ਦੇਸ਼ ਲਈ, ਰਾਸ਼ਟਰਵਾਦ ਲਈ ਇਹਨੇ ਤੇ ਕੁਰਬਾਨੀ ਕਰਤੀ। ਏਦਾਂ ਦੀ ਕੋਈ ਗੱਲ ਨਹੀਂ ਹੈ ਜੀ। ਯੰਗ ਜਨਰੇਸ਼ਨ ਨੂੰ ਹਮੇਸ਼ਾ ਰੌਲਾ ਗੌਲਾ ਉਪਦਰਵ ਜਿਹੜੇ ਹੁੰਦੇ ਆ ਉਹ ਚੰਗੇ ਲੱਗਦੇ ਆ। ਮੈਂ ਇੱਥੇ ਕਿਸੇ ਖਾਸ ਧਰਮ, ਜਾਤ, ਹਿੰਦੂ ਸਿੱਖ ਉਹ ਮਸਲੇ ਦੀ ਗੱਲ ਨਹੀਂ ਕਰਦਾ ਕਿਉਂਕਿ ਇਹ ਚੀਜ਼ਾਂ ਹੈ ਹੀ ਨਹੀਂ ਅਸਲ 'ਚ। ਜਿਹੜੇ ਅਸਲੀ ਸਿੱਖ ਆ, ਅਸਲੀ ਹਿੰਦੂ ਆ, ਅਸਲੀ ਜਿਹੜੇ ਧਰਮ ਨੂੰ ਫੋਲੋ ਕਰਨ ਵਾਲੇ ਆ ਜਾਂ ਗਿਆਨ ਰੱਖਦੇ ਆ, ਜਿਨ੍ਹਾਂ ਨੇ ਕੋਈ ਵੀ ਆਪਦੇ ਧਾਰਮਿਕ ਗ੍ਰੰਥਾਂ ਤੋਂ ਗਿਆਨ ਹਾਸਲ ਕੀਤਾ, ਉਹਨਾਂ ਨੂੰ ਲੋੜ ਹੀ ਨਹੀਂ ਪੈਂਦੀ ਇਹ ਗੱਲਾਂ ਕਰਨ ਦੀ, ਉਹ ਕਰਦੇ ਹੀ ਨਹੀਂ ਹੈਗੇ। ਇਹ ਉਹ ਲੋਕ ਹੁੰਦੇ ਆ ਜਿਹੜੇ ਜਿਨ੍ਹਾਂ ਲੋਕਾਂ ਨੇ ਧਰਮ ਨੂੰ ਜਾਣਿਆ ਹੁੰਦਾ ਕੁਝ ਕੁ ਪ੍ਰਚਾਰਕਾਂ ਦੇ ਜ਼ਰੀਏ। ਪ੍ਰਚਾਰਕ ਵੀ ਉਹ ਨਹੀਂ ਜਿਹੜੇ ਧਰਮ ਦਾ ਪ੍ਰਚਾਰ ਕਰਦੇ ਆ, ਪ੍ਰਚਾਰਕ ਉਹ ਜਿਹੜੇ ਸਿਆਸਤ ਧਰਮ ਦੀ ਉੱਤੇ ਸਿਆਸਤ ਕਰਦੇ ਆ। ਸੋ ਉਹਨਾਂ ਲੋਕਾਂ ਦੇ ਪ੍ਰਚਾਰ ਦੇ ਪ੍ਰਭਾਵ 'ਚ ਆ ਕੇ ਲੋਕ ਕਦਮ ਚੱਕਦੇ ਆ। ਦੇਖੋ, ਅਸੀਂ ਆਸਟ੍ਰੇਲੀਆ ਦੇ ਵਿੱਚ ਰਹਿੰਦਿਆਂ ਨੂੰ ਸਾਨੂੰ 15-15, 20-20 ਸਾਲ ਹੋ ਗਏ ਆ। 15-20 ਸਾਲਾਂ 'ਚ ਇੱਕ ਗੱਲ ਜ਼ਰੂਰ ਜਾਣੀ ਆ ਵੀ ਆਸਟ੍ਰੇਲੀਆ ਦੇ ਵਿੱਚ ਦੇ ਕਾਨੂੰਨ ਆ ਜਿਹੜੇ ਉਹ ਬਖਸ਼ਦੇ ਕਿਸੇ ਨੂੰ ਨਹੀਂ। ਸਲੋ ਬਹੁਤ ਚੱਲਦੇ ਆ। ਕਈ ਵਾਰੀ ਬੜਾ ਹੈਰਾਨ ਹੋ ਜਾਂਦਾ ਬੰਦਾ ਵੀ ਥਾਣੇ ਜਾਂਦਾ ਤੇ ਉਹਦੀ ਰਿਪੋਰਟ ਲਿਖ ਕੇ ਕੁਝ ਨਹੀਂ ਕਾਰਵਾਈ ਹੁੰਦੀ, ਪਰ ਜਦੋਂ ਕਾਰਵਾਈ ਹੁੰਦੀ ਆ ਉਹ ਪੱਕੇ ਪੈਰੀ ਹੁੰਦੀ ਆ ਤੇ ਅਸਲ ਜਿਹੜਾ ਦੋਸ਼ੀ ਆ ਉਹਦੇ ਤੇ ਹੁੰਦੀ ਆ। ਸੋ ਇਹ ਜਿਹੜੇ ਲੋਕ ਕਹਿ ਰਹੇ ਆ ਵੀ ਜਿਹੜਾ ਵਿਸ਼ਾਲ ਆ ਉਹ ਨਿਰਦੋਸ਼ ਸੀ ਤੇ ਉਹਦੇ ਤੇ ਕਿਉਂ ਇਹ ਹੋਇਆ, ਪਹਿਲੀ ਗੱਲ ਤਾਂ ਉਹ ਗਲਤ ਆ। ਹਾਂ, ਵਿਸ਼ਾਲ ਨਿਰਦੋਸ਼ ਸੀ, ਜਿਵੇਂ ਮੈਂ ਸ਼ੁਰੂ 'ਚ ਕਿਹਾ ਵਿਸ਼ਾਲ ਨਿਰਦੋਸ਼ ਆ, ਉਹਨੂੰ ਕੁਝ ਨਹੀਂ ਪਤਾ ਸੀ ਵੀ ਇਹ ਹੋਈ ਕੀ ਜਾਂਦਾ। ਪਰ ਜਿਹੜੇ ਉਹ ਲੋਕ ਪਰਦੇ ਦੇ ਪਿੱਛੇ ਸੀ ਜਿਨ੍ਹਾਂ ਨੇ ਉਹਨਾਂ ਨੂੰ ਉਕਸਾ ਕੇ ਜਿਹੜਾ ਕੰਮ ਕਰਾਇਆ ਤਾਂ ਉਹਦੇ ਨਾਲ ਵਿਸ਼ਾਲ ਇੱਕ ਬਲੀ ਦਾ ਬੱਕਰਾ ਬਣ ਗਿਆ। ਹੁਣ ਜਿਹੜਾ ਇੰਡੀਆ 'ਚ ਉਹ ਬੰਦਾ ਦੂਜੀ ਵਾਰ ਯੂਜ਼ ਹੋ ਰਿਹਾ। ਮੈਂ ਉਹਦੇ ਤੇ ਮੈਨੂੰ ਤਰਸ ਇਸ ਗੱਲ ਤੇ ਆ ਰਿਹਾ, ਪਹਿਲਾਂ ਉਹਨੂੰ ਆਸਟ੍ਰੇਲੀਅਨ ਲੋਕਾਂ ਨੇ ਯੂਜ਼ ਕੀਤਾ, ਆਸਟ੍ਰੇਲੀਆ ਦੇ ਵਿੱਚ ਭਾਰਤੀ ਲੋਕਾਂ ਨੇ, ਜਿਨ੍ਹਾਂ ਨੇ ਕਿ ਉਹਨੂੰ ਇਹ ਕਿਹਾ ਵੀ ਉਹ ਤਾਂ ਦੇਸ਼ ਦਾ ਐਡਾ ਵੱਡਾ ਰੱਖਿਅਕ ਆ ਜਿਹਨੇ ਝੰਡੇ ਦੀ ਰੱਖਿਆ ਲਈ ਇਹ ਕੁਛ ਕੀਤਾ। ਹੁਣ ਇਹਨਾਂ ਲੋਕਾਂ ਨੂੰ ਮੈਂ ਪੁੱਛਾਂ, ਇਹ ਲੋਕ ਜਿਹੜੇ ਤਾਂ ਸਾਡੇ ਬਾਰਡਰਾਂ ਦੇ ਉੱਤੇ ਸੀਨੇ 'ਚ ਪੜਵਾ ਕੇ ਗੋਲੀਆਂ ਮਰਵਾ ਕੇ ਤੇ ਆਪਦੇ ਆਪ ਨੂੰ ਝੰਡੇ 'ਚ ਲਿਪਟ ਕੇ ਆ ਗਏ, ਉਹਨਾਂ ਪ੍ਰਤੀ ਇਹਨਾਂ ਨੂੰ ਦੋ ਸ਼ਬਦ ਨਹੀਂ ਬੋਲਣੇ ਆਏ ਕਿਸੇ ਨੂੰ। ਇੱਕ ਬੰਦਾ, ਇੱਕ ਹੰਗਾਮਾ ਹੋ ਰਿਹਾ ਇੱਕ ਬਗਾਨੇ ਮੁਲਕ 'ਚ, ਦੋ ਧਿਰਾਂ ਹੰਗਾਮਿਆਂ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਵਿੱਚ ਕੁਝ ਸ਼ਰਾਰਤੀ ਲੋਕ, ਬਾਕੀ ਤਾਂ ਸ਼ਾਂਤੀਪੂਰਵਕ ਹੋ ਰਹੇ ਆ। ਤਾਂ ਉਹ ਸ਼ਰਾਰਤੀ ਲੋਕ ਜੇ ਕੁਛ ਗੱਲ ਕਰਦੇ ਆ ਤਾਂ ਉਹ ਝੰਡੇ ਦੀ ਸੇਵਾ ਹੋ ਗਈ, ਉਹਦੇ ਝੰਡੇ ਲਈ ਕੁਰਬਾਨੀ ਹੋ ਗਈ। ਹੁਣ ਪਹਿਲਾਂ ਤਾਂ ਵਿਸ਼ਾਲ ਇੱਥੇ ਯੂਜ਼ ਹੋਇਆ ਗਲਤ ਲੋਕਾਂ ਦੇ ਧੱਕੇ ਚੜ ਕੇ ਤੇ ਉਹ ਮੁੰਡਾ ਵਿਚਾਰਾ ਆਪਦੇ ਚੰਗੇ, ਉਹਦੇ ਘਰਦਿਆਂ ਤੋਂ ਪੁੱਛੋ, ਚੰਗੇ ਭਵਿੱਖ ਲਈ ਇੱਥੇ ਆਇਆ ਸੀ। ਹੁਣ ਦੂਜੀ ਵਾਰ ਉਹਨੂੰ ਯੂਜ਼ ਕੀਤਾ ਜਾ ਰਿਹਾ ਇੰਡੀਆ ਦੇ ਵਿੱਚ। ਜਦੋਂ ਉਤਰਿਆ ਜਹਾਜ਼ 'ਚੋਂ ਉਹਨੂੰ ਇੰਜ ਕਾਰਾਂ ਦਾ ਕਾਫਲਾ ਲੈ ਕੇ ਜਾ ਰਿਹਾ ਸੀ ਜਿਵੇਂ ਓਲੰਪਿਕ 'ਚ 골ਡ ਮੈਡਲ ਜਿੱਤ ਕੇ ਆਇਆ। ਜਾਂ ਇੰਨਾ ਸਵਾਗਤ ਕਿਸੇ ਫੌਜੀ ਦਾ ਕਿਉਂ ਨਹੀਂ ਕੀਤਾ ਗਿਆ, ਉਸ ਫੌਜੀ ਜਵਾਨ ਦਾ ਕਿਉਂ ਨਹੀਂ ਕੀਤਾ ਗਿਆ ਜਿਹੜਾ ਸਰਹੱਦਾਂ ਤੇ ਸਾਡੇ ਲੜਦਾ ਤੇ ਉਹਨੂੰ ਝੰਡਾ ਲੈ ਕੇ ਆ ਕੇ ਉਹਦਾ ਸਨਮਾਨ ਤਾਂ ਕਿਤੇ ਤਾਂ ਹੋਇਆ ਨਹੀਂ। ਇੱਕ ਜਵਾਕ ਉਹਨੂੰ ਲੀਡਰਾਂ ਵਾਂਗੂ ਝੰਡੇ 'ਚ ਲਪੇਟ ਕੇ ਖੜਾ ਕਰ ਰੱਖਿਆ,
ਉਹਦੇ ਮਗਰ ਕਾਰਾਂ ਦੇ ਕਾਫਲੇ ਜਾ ਰਹੇ ਆ, ਵੱਡੀਆਂ ਵੱਡੀਆਂ ਕਾਰਾਂ ਆ ਰਹੀਆਂ ਤੇ ਇਹ ਸ਼ੋਅ ਕੀਤਾ ਜਾ ਰਿਹਾ ਵੀ ਜਿਵੇਂ ਉਹ ਕੋਈ ਬਹੁਤ ਵੱਡੀ ਦੇਸ਼ ਦੀ ਇੱਕ ਜੰਗ ਜਿੱਤ ਕੇ ਆਇਆ, ਜਿਹੜੀ ਕਿ ਹਾਸੋ ਗੱਲ ਆ। ਕੱਲ ਆਸਟ੍ਰੇਲੀਅਨ ਮੀਡੀਆ ਦੇ ਵਿੱਚ ਜਾਂ ਕੁਝ ਕੁ ਮੈਂਬਰ ਪਾਰਲੀਮੈਂਟਾਂ ਦੇ ਟਵੀਟ ਪੜ੍ਹਨ ਵਾਲੇ ਜਿਨ੍ਹਾਂ ਚ ਉਹਨਾਂ ਨੇ ਲਿਖਿਆ ਵੀ ਇਹ ਕੀ ਮਜ਼ਾਕ ਹੈ, ਦੋਸ਼ੀ ਦਾ ਇਹ ਜਿਹਾ ਸਵਾਗਤ। ਹੁਣ ਦੋਸ਼ੀਆਂ ਕਰਦਾ, ਜਿਵੇਂ ਹੁਣ ਸਰਬਜੀਤ ਵਰਗੇ ਦੇ ਫਿਲਮ ਬਣ ਗਈ, ਇੱਕ ਪਾਸੇ ਦਾ ਉਹ ਦੋਸ਼ੀ ਸੀ, ਦੂਜੇ ਪਾਸੇ ਦਾ ਉਹ ਇੱਕ ਉਹਨੇ ਸਰਕਾਰ ਲਈ ਕੰਮ ਕੀਤਾ ਸੀ, ਮੰਨ ਲੈਂਦੇ ਆ। ਇਵੇਂ ਚ ਇੱਕ ਹੋਰ ਬਹੁਤ ਸਾਰੇ ਕੇਸ ਆਉਂਦੇ ਆ, ਪਰ ਇਹ ਅਸੀਂ ਮੰਨਦੇ ਆ ਵੀ ਇੱਕ ਬੰਦਾ ਇੱਕ ਪਾਸੇ ਲਈ ਸ਼ਹੀਦ ਹੁੰਦਾ, ਦੂਜੇ ਪਾਸੇ ਲਈ ਕਾਤਲ ਹੁੰਦਾ। ਇੱਥੇ ਤਾਂ ਦੋਨੇ ਕੁਛ ਹੀ ਨਾ, ਇੱਥੇ ਤਾਂ ਇੱਕ ਨਾਰਮਲ ਲੜਾਈ ਹੋਈ ਆ ਦੋ ਗੁੱਟਾਂ ਚ, ਉਸ ਵਿੱਚ ਇੱਕ ਬੰਦਾ ਰਿਕੋਗਨਾਈਜ਼ ਹੋ ਗਿਆ, ਕੈਮਰਿਆਂ ਚ ਆ ਗਿਆ, ਕਰਾਉਣ ਵਾਲੇ ਕੋਈ ਹੋਰ ਆ, ਉਹ ਕਰਕੇ ਉਹ ਜਿੱਤ ਕੇ ਆਪਦਾ ਭਵਿੱਖ ਗਾਲ ਕੇ ਇੰਡੀਆ ਚਲਾ ਗਿਆ। ਹੁਣ ਇੰਡੀਆ ਵਾਲੇ ਚੱਕ ਕੇ ਉਹਨੂੰ ਲੀਡਰ ਬਣਾ ਕੇ ਤੋਰੀ ਜਾਂਦੇ ਆ। ਹਾਂ, ਮੈਂ ਇੱਥੇ ਵਿਸ਼ਾਲ ਨੂੰ ਪਰਸਨਲ ਇੱਕ ਰਾਏ ਜ਼ਰੂਰ ਦੇਣੀ ਚਾਹੂੰਗਾ ਵੀ ਭਰਾ ਮੇਰਿਆ, ਮੈਂ ਖੁਦ ਹਰਿਆਣੇ ਦਾ ਰਹਿਣ ਵਾਲਾ, ਠੀਕ ਆ, ਮੈਂ ਸਿੱਖ ਹਿੰਦੂਆਂ ਤੇ ਆਪਾਂ ਵੱਖਰੇ ਹੋ ਸਕਦੇ ਆ, ਵੱਖਰੀ ਗੱਲ ਆ, ਪਰ ਮੈਂ ਤੇਰੇ ਅੱਗੇ ਇੱਕ ਬੇਨਤੀ ਕਰਦਾ ਵੀ ਜਾਂ ਤਾਂ ਤੂੰ ਇਹਨੂੰ ਨਾ ਪੂਰਾ ਬਣਾ ਲਾ ਤੇ ਲੀਡਰ ਬਣ ਜਾ, ਸਿਆਸਤ ਚ ਆ ਕੇ ਤੇ ਆਪਦਾ ਭਿੱਖ ਸਮਾਰ ਕੇ ਆਪਦੇ ਮਾਂ-ਬਾਪ ਦੀਆਂ ਜਿਹੜੀਆਂ ਆਸਾਂ ਸੀ ਤੇਰੇ ਤੋਂ ਉਹਨਾਂ ਨੂੰ ਅੱਗੇ ਵਧਾ ਲਾ। ਪਰ ਇਹ ਨਾ ਹੋਵੇ 3-4 ਦਿਨ ਤੇਰੀ ਇਹ ਮਹਿਮਾ ਗਾ ਕੇ 3-4 ਦਿਨ ਤੈਨੂੰ ਇਹ ਇੱਕ ਜਲੂਸ, ਜਿਹਨੂੰ ਕਹੂੰਗਾ ਜਲੂਸ ਹੀ ਕਿਹਾ ਜਾਂਦਾ ਹੈ, ਕੱਢ ਕੇ ਤੇਰਾ ਜਲੂਸ ਆਪਦੀਆਂ ਵੋਟਾਂ ਖਰੀਆਂ ਕਰ ਲੈਣ, ਪੱਕਾ ਕਰ ਲੈਣ ਤੇ ਤੈਨੂੰ ਕਿਤੇ ਨਾ ਥਿਆਵੇ, ਤੂੰ ਕਿਤੇ ਥਿਆਵੇ ਨਾ। ਮੈਂ ਜਿਵੇਂ ਇੱਕ ਆਰਟੀਕਲ ਲਿਖਿਆ ਸੀ, ਦੇਸ਼ ਕੀ ਬੇਟੀ ਗੀਤਾ, ਜਦੋਂ ਸੁਸ਼ਮਾ ਸਵਰਾਜ ਨੇ, ਤੁਹਾਨੂੰ ਯਾਦ ਹੋਊਗਾ, ਇੱਕ ਗੀਤਾ ਨਾਂ ਦੀ ਕੁੜੀ ਨੂੰ ਪਾਕਿਸਤਾਨ ਤੋਂ ਲਿਆਂਦਾ ਸੀ ਤੇ ਉਹਨੂੰ ਇੰਨੀ ਕੁ ਬੀਟ ਮਿਲ ਰਹੀ ਸੀ ਦੇਸ਼ ਦੀ, ਉਹ ਇੱਕ ਪ੍ਰਾਹੁਣਚਾਰੀ ਹਾਸਲ ਕਰ ਰਹੀ ਸੀ, ਤੇ ਮੈਂ ਉਦੋਂ ਆਰਟੀਕਲ ਲਾਈਨ ਲਿਖੀ ਸੀ ਵੀ ਥੋੜੇ ਜਿਹੇ ਦਿਨਾਂ ਨੂੰ ਇਹ ਗੀਤਾ ਕਿਸੇ ਸੜਕ ਦੇ ਕੰਢੇ ਰੋੜੀਆਂ ਕੁੱਟਦੀ ਮਿਲੂਗੀ ਤੁਹਾਨੂੰ, ਜਿਹੜੀ ਨੂੰ ਅੱਜ ਦਿਖਾਉਣ ਲਈ ਵੀ ਸਰਕਾਰੀ ਟੀਮ ਗਈ ਆ। ਸੋ ਇਹ ਚੀਜ਼ਾਂ ਵਿਸ਼ਾਲ ਨਾਲ ਹੋਣ ਵਾਲੀਆਂ, ਤੁਸੀਂ ਮੇਰੀ ਅੱਜ ਦੀ ਗੱਲ ਨੋਟ ਕਰ ਲਿਓ। ਇਹ ਇਸ ਕਰਕੇ ਇਹ ਇੱਕ ਇਨੋਸੈਂਟ ਜਵਾਕ ਸੀ, ਇੱਥੇ ਵੀ ਮੈਂ ਇਹਦੇ ਨਾਲ ਹਾਮੀ ਭਰਦਾ, ਉੱਥੇ ਵੀ ਇੱਕ ਇਨੋਸੈਂਟ ਜਵਾਕ ਆ, ਇੱਥੇ ਵੀ ਇੱਕ ਸਿਆਸੀ ਲੀਡਰਾਂ ਨੇ ਉਹਨੂੰ ਵਰਤ ਲਿਆ ਤੇ ਉੱਥੇ ਵੀ ਉਹਨੂੰ ਵਰਤ ਰਹੇ ਆ। ਜੀ ਬਰਾੜ ਸਾਹਿਬ, ਤੁਹਾਡੇ ਕਹਿਣ ਦੇ ਮੁਤਾਬਕ ਵੀ ਰਾਜਨੀਤਿਕ ਭੇਂਟ ਚੜ ਰਿਹਾ ਹੋ, ਕਿਉਂਕਿ ਇੱਕ ਅਣਭੋਲ ਬੰਦਾ ਸੀਗਾ, ਆਪਣੇ ਆਸਟ੍ਰੇਲੀਆ ਦੇ ਵਿੱਚ ਚੰਗੇ ਭਵਿੱਖ ਦੀ ਕਾਮਨਾ ਲਈ ਆਇਆ ਸੀ, ਪਰ ਜਿਹੜੇ ਸ਼ਰਾਰਤੀ ਅਨਸਰ ਆ ਉਹਨਾਂ ਦੇ ਦਿਮਾਗੀ ਖੇਡ ਦਾ ਸ਼ਿਕਾਰ ਬਣ ਗਿਆ ਤੇ ਹੁਣ ਇੰਡੀਆ ਚਲੇ ਗਿਆ, ਡਿਪੋਰਟ ਕੀਤਾ ਗਿਆ ਸੀ, ਹੁਣ ਉਹਨੂੰ VIP ਟ੍ਰੀਟਮੈਂਟ ਦਿੱਤਾ ਜਾ ਰਿਹਾ। ਉਸ ਤੋਂ ਬਾਅਦ ਉਹਦਾ ਭਵਿੱਖ ਕੀ ਹੋਵੇਗਾ ਇਹ ਉਹ ਜਾਣਦਾ ਜਾਂ ਫਿਰ ਉਹਦੇ ਮਾਂ-ਬਾਪ ਜਾਣਦੇ ਨੇ, ਕਿਉਂਕਿ ਇੱਕ ਵਾਰੀ ਤਾਂ ਹਲਾਲਾ ਹੋ ਕੇ ਬਾਅਦ ਵਿੱਚ ਸ਼ਨਾਟਾ ਛਾ ਜਾਂਦਾ ਜੀ। ਪਰ ਕਸੂਰਵਾਰ ਕੌਣ ਹੈ ਜੀ, ਤੇ ਇਸ ਦੇ ਉੱਤੇ ਅਮਲ ਕਰਨਾ ਕਿੰਨਾ ਕੁ ਜਾਇਜ਼ ਹੈ ਤੇ ਲੋਕੀ ਕਦੋਂ ਸੁਧਰਨਗੇ ਇਹਨਾਂ ਚੀਜ਼ਾਂ ਲਈ? ਜਦੋਂ ਜੀ ਆਪਣੇ ਦਿਮਾਗ ਨਾਲ ਸੋਚਣ ਲੱਗ ਗਏ, ਮੈਂ ਡੇ 1 ਤੋਂ ਪਹਿਲੇ ਦਿਨ ਤੋਂ ਇਹ ਲੋਕਾਂ ਦੇ ਮੂਹਰੇ, ਚਾਹੇ ਲਿਖਣ ਦੇ ਰੂਪ ਚ ਚਾਹੇ ਰੇਡੀਓ ਦੇ ਰੂਪ ਚ, ਇਹ ਰੌਲਾ ਪਾ ਰਹੇ ਆ ਵੀ ਦੋਸਤੋ ਆਪਦਾ ਦਿਮਾਗ ਵਰਤੋ, ਤੁਸੀਂ ਕਿਸੇ ਦਾ ਦਿਮਾਗ ਨਾ ਵਰਤੋ। ਸਭ ਤੋਂ ਪਹਿਲੀ ਪ੍ਰਾਇੋਰਟੀ ਤੁਸੀਂ ਆਪ ਹੋ। ਜੇ ਤੁਸੀਂ ਆਪਣੇ ਆਪ ਦੀ ਰਿਸਪੈਕਟ ਕਰਦੇ ਹੋ, ਆਪਣੀ ਇੱਜ਼ਤ ਕਰਦੇ ਹੋ, ਤੁਹਾਨੂੰ ਕੋਈ ਦਿੱਕਤ ਆਉਂਦੀ ਨਹੀਂ। ਤੁਸੀਂ ਉਹਨਾਂ ਪੇਰੈਂਟਸ ਬਾਰੇ ਸੋਚੋ ਪਹਿਲਾਂ, ਜਿਹੜੇ ਪੇਰੈਂਟਸ ਨੇ ਤੁਹਾਨੂੰ ਜ਼ਮੀਨਾਂ ਜਾਇਦਾਦਾਂ ਵੇਚ ਕੇ ਇੱਥੇ ਭੇਜਿਆ, ਤੁਸੀਂ ਉਹਨਾਂ ਦਾ ਸੋਚੋ। ਉਸ ਤੋਂ ਬਾਅਦ ਇੱਕ ਵਕਤ ਆਊਗਾ ਜਦੋਂ ਤੁਸੀਂ ਦੇਸ਼ ਦੀ ਸੇਵਾ ਵੀ ਕਰ ਲਿਓ, ਤੁਹਾਨੂੰ ਕੋਈ ਨਹੀਂ ਰੋਕਦਾ ਦੇਸ਼ ਦੀ ਸੇਵਾ ਕਰਨ ਵਾਸਤੇ। ਨਾਰੇ ਮਜ਼ਾਰੇ ਲਾਉਣੇ, ਗਲੀਆਂ 'ਚ ਝੰਡੇ ਫੜ ਕੇ ਇੱਕ ਦੂਜੇ ਨਾਲ ਪੱਗਾਂ ਲਾਉਣੀਆਂ, ਲੜਨਾ ਕੋਈ ਦੇਸ਼ ਦੀ ਸੇਵਾ ਨਹੀਂ ਹੈ। ਦੇਸ਼ ਦੀ ਸੇਵਾ ਤਾਂ ਹੀ ਲੋੜ ਪੈਂਦੀ ਹੈ ਨਾ ਸਾਨੂੰ ਕਰਨ ਦੀ, ਜੇ ਅਸੀਂ ਉੱਥੇ ਕੁਝ ਗਲਤ ਆ। ਜੇ ਹੁਣ ਆਸਟ੍ਰੇਲੀਆ 'ਚ ਕਿਤੇ ਕਿਸੇ ਨੂੰ ਸੁਣਿਆ ਤੁਸੀਂ ਵੀ ਅਸੀਂ ਦੇਸ਼ ਦੀ ਸੇਵਾ ਕਰਨ ਵਾਸਤੇ ਆ ਕਰ ਰਹੇ ਹਾਂ? ਕੋਈ ਦੇਸ਼ ਭਗਤੀ ਦਾ ਕਿਤੇ ਨਾਰਾ ਲੱਗਦਾ ਸੁਣਿਆ ਆਸਟ੍ਰੇਲੀਆ 'ਚ? ਕਿਸੇ ਮੁਲਕ 'ਚ ਨਹੀਂ। ਸਭ ਤੋਂ ਵੱਧ ਰੌਲਾ ਦੇਸ਼ ਭਗਤੀ ਦਾ ਭਾਰਤੀ ਪਾਉਂਦੇ ਆ, ਤੇ ਸਭ ਤੋਂ ਵੱਧ ਜਿਹੜਾ, ਮੈਂ ਮਾਫੀ ਚਾਹਣਾ ਵੀ ਸਭ ਤੋਂ ਵੱਧ ਨੁਕਸਾਨ ਦੇਸ਼ ਦਾ ਉਹ ਭਾਰਤੀ ਕਰਦੇ ਆ। ਜਿੱਥੇ ਜਿਹਨੂੰ ਖਾਣ ਦਾ ਮੌਕਾ ਮਿਲ ਜਾਂਦਾ ਉੱਥੇ ਉਹ ਖਾਂਦਾ ਦੇਸ਼ ਨੂੰ, ਜਿੱਥੇ ਉਹਨੂੰ ਜਿਹੜੀ ਚੀਜ਼ ਗਲਤ ਕਰਨ ਦਾ ਮੌਕਾ ਮਿਲਦਾ ਉਹ ਗਲਤ ਕਰਦਾ। ਵੱਖਰੀ ਗੱਲ ਆ ਕਿਸੇ ਨੂੰ ਮੇਰੇ ਵਰਗੇ ਦੀ ਪਹੁੰਚ ਨਹੀਂ ਉੱਥੋਂ ਤੱਕ ਪਹੁੰਚਦੀ, ਤਾਂ ਫੇਰ ਅਸੀਂ ਜਮਾ ਸਵਿਤਰੇ ਆ, ਫੇਰ ਸਾਨੂੰ ਕੋਈ, ਅਸੀਂ ਕੁਛ ਨਹੀਂ ਗਲਤ ਕਰਦੇ। ਸੋ ਜੇ ਜਿਹਦਾ ਹੱਥ ਨਾ ਪਹੁੰਚੇ ਥੂ ਕੌੜੀ ਕਹਿ ਸਕਦੇ ਆ, ਪਰ ਅਸਲ ਦੇ ਵਿੱਚ ਕਹਾਣੀ ਇਹ ਆ ਵੀ ਅਸੀਂ ਇਕੱਲਾ ਨਾਰੇ ਮਜ਼ਾਰੇ ਤੇ ਰੌਲਾ ਪਾਉਣ ਵਾਲੇ ਆ। ਸਾਡੇ ਕੋਲ ਦੇਸ਼ ਭਗਤੀ ਨਾਂ ਦੀ ਕੋਈ ਚੀਜ਼ ਨਹੀਂ। ਜਿਹਦੇ ਦੇਸ਼ ਭਗਤੀ ਹੁੰਦੀ ਹੈ ਨਾ, ਉਹਨੂੰ ਤਾਂ ਇੱਕ ਲਿਫਾਫਾ ਉੱਡਿਆ ਜਾਂਦਾ ਵੀ ਦੀਦਾ ਵੀ ਮੇਰੇ ਦੇਸ਼ ਦੀ ਹਿੱਕ ਦੇ ਉੱਤੇ ਲਿਫਾਫਾ ਉੱਡਿਆ ਜਾਂਦਾ, ਤੇ ਉਹ ਲਿਫਾਫਾ ਚੱਕ ਲੂਗਾ। ਇਹ ਨਹੀਂ ਕਰੂਗਾ ਵੀ 15 ਕੈਮਰਿਆਂ ਵਾਲੇ ਤੇ 10 ਮੀਡੀਆ ਵਾਲੇ ਸੱਦ ਕੇ ਤੇ ਫੇਰ ਉਹ ਲਿਫਾਫਾ ਚੱਕੂਗਾ। ਅਸੀਂ ਉਹ ਕਰਦੇ ਹਾਂ। ਬਰਾੜ ਸਾਹਿਬ, ਗੱਲ ਕਰਦੇ ਜੀ ਪੰਚਕੂਲਾ ਦੀ ਵਿਸ਼ੇਸ਼ ਅਦਾਲਤ CBI ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਤੇ 4 ਹੋਰ ਨਾਂ, ਜਿੰਦੇ ਨਾਂ ਜੀ ਅਵਤਾਰ ਹੈ, ਜਸਵੀਰ, ਕ੍ਰਿਸ਼ਨ ਕੁਮਾਰ ਤੇ ਸਬਦਿਲ ਨੂੰ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦਰਸ਼ਕਾਂ ਨੂੰ ਦੱਸ ਦਈਏ ਕਿ ਰਣਜੀਤ ਸਿੰਘ ਦਾ ਕਤਲ 2002 ਦੇ ਵਿੱਚ ਹੋਇਆ ਸੀ।
ਬਿਲਕੁਲ ਜੀ, ਇਹ ਰਾਮਚੰਦ ਛਤਰਪਤੀ ਜਿਹੜਾ ਅਸਲ ਕੇਸ ਆ, ਜਿਹੜਾ ਉਹ ਆ ਜੀ, ਇਹ ਪੱਤਰਕਾਰ ਦਾ ਵੀ ਕਤਲ ਹੋਇਆ ਸੀ। ਉਸ ਕਤਲ ਦੀ ਇਵਜ਼ ਦੇ ਵਿੱਚ ਹੀ ਗਾਂ ਰਣਜੀਤ ਸਿੰਘ ਦਾ ਕਤਲ ਹੁੰਦਾ। ਸੋ ਕਹਿੰਦੇ ਨਹੀਂ ਹੁੰਦੇ ਵੀ, ਇੱਕ ਫਿਲਮਾਂ 'ਚ ਡਾਇਲੌਗ ਅਸੀਂ ਸੁਣਦੇ ਹੁੰਦੇ ਸੀ ਅਕਸਰ ਨਿੱਕੇ ਹੁੰਦੇ, ਵੀ ਇਸ ਗੈਂਗ ਮੇਂ ਆना ਆਸਾਨ ਹੈ, ਜਾਣਾ ਬੜਾ ਮੁਸ਼ਕਲ ਹੈ। ਸੋ ਇਹ ਇਸ ਢੰਗ ਨਾਲ ਜਿਹੜੀ ਡੇਰੇਵਾਦ ਦੀ ਜਿਹੜੀ ਗੱਲ ਆਈ ਆ, ਹੁਣ ਇਹਦੇ ਕੋਈ ਪਰਦੇ ਬਾਕੀ ਨਹੀਂ ਰਹੇ। ਸਾਰਿਆਂ ਨੂੰ ਪਤਾ ਵੀ ਉਹ ਕਿਵੇਂ ਇੱਕ ਵੱਡੇ ਗੈਂਗ ਦੇ ਤੌਰ ਦੇ ਉੱਤੇ ਕੰਮ ਕਰਦੀ ਸੀ। ਠੀਕ ਆ, ਉਸ ਗੈਂਗ ਦੇ ਵਿੱਚ ਜੇ ਤੁਹਾਡੀ ਕੋਈ ਹੁਕਮ ਦੀ ਪਾਲਣਾ ਨਹੀਂ ਕਰਦਾ ਸੀ ਤਾਂ ਉਹਨੂੰ ਸਬਕ ਸਿਖਾਇਆ ਜਾਂਦਾ ਸੀ। ਜਿਹੜੇ ਤਾਂ ਕੋਈ ਛੋਟੇ-ਮੋਟੇ ਪੱਤਰਕਾਰ ਸੀ ਜਾਂ ਛੋਟੇ-ਮੋਟੇ ਲੋਕ ਸੀ ਜਾਂ ਜਿਹੜੇ ਬਕਾਊ ਜਿਹਨੂੰ ਕਹਿ ਸਕਦੇ ਲੋਕ ਸੀ, ਉਹ ਛੇਤੀ ਵਿਕ ਗਏ। ਕੁਝ ਇੱਕ ਛਤਰਪਤੀ ਵਰਗੇ ਬੰਦੇ ਹੁੰਦੇ ਆ ਜਿਨ੍ਹਾਂ ਨੇ ਆਪਦਾ ਜ਼ਮੀਰ, ਮਾਣ, ਗਰੀਬੀ ਕੱਟ ਲਈ ਪਰ ਵੇਚਿਆ ਨਹੀਂ। ਤਾਂ ਉਹਨਾਂ ਨੇ ਨਹੀਂ ਵੇਚਿਆ, ਉਹਨਾਂ ਨੇ ਮੁੱਦਾ ਚੱਕ ਲਿਆ। ਜਦੋਂ ਮੁੱਦਾ ਚੱਕ ਲਿਆ, ਉਹਨਾਂ ਨੇ ਮਾਰ ਘੱਟਿਆ। ਜੋ ਮਾਰ ਘੱਤਿਆ ਤੇ ਉਦੋਂ ਬਾਅਦ ਜਦੋਂ ਮੌਕੇ ਦੇ ਗਵਾਹਾਂ ਦਾ ਪਤਾ ਲੱਗਦਾ ਸੀ ਵੀ ਆਹ ਬੰਦਾ ਨਾ ਮੁੱਕਰ ਜਾਣਾ, ਤੇ ਉਹਦੇ ਚ ਗਾਂ ਅਗਲਾ ਕਤਲ ਹੋ ਗਿਆ। ਸੋ ਕਈ ਵਾਰੀ ਸਬੂਤ ਮਿਟਾਉਣ ਲਈ ਜਾਂ ਇੱਕ ਗਲਤੀ ਕਰਕੇ 1000 ਗਲਤੀ ਕਰਨੀ ਪੈ ਜਾਂਦੀ ਆ। ਸੋ ਉਹ ਕੁਝ ਹੋਇਆ। ਪਰ ਹੁਣ ਜਿਹੜੀ ਡੇਰੇ ਦੀ ਜਿਹੜੀ ਪੋਜੀਸ਼ਨ ਆ, ਜਾਂ ਡੇਰੇ ਦੇ ਹਜੇ ਵੀ ਜਿਹੜੇ ਪਰੋਕਾਰ ਆ, ਉਹ ਮੰਨ ਰਹੇ ਆ ਵੀ ਸਾਡੇ ਜਿਹੜਾ ਜਿਹਨੂੰ ਗੁਰੂ ਜੀ ਕਹਿੰਦੇ ਆ, ਸਾਡੇ ਪਿਤਾ ਜੀ ਕਹਿੰਦੇ, ਉਹ ਚਮਤਕਾਰ ਦਿਖਾਉਣਗੇ ਜਾਂ ਉਹ ਦੇਸ਼ ਦੁਨੀਆ ਦਾ ਕਹਿੰਦੇ ਕਸ਼ਟ ਹਰ ਰਹੇ ਆ ਜੇਲ੍ਹ 'ਚ ਬੈਠੇ। ਨਹੀਂ ਤਾਂ ਬਹੁਤ ਕਸ਼ਟ ਆਉਣਾ ਸੀ, ਉਹ ਆਪਣੇ ਪਿੰਡੇ ਤੇ ਲੈ ਰਹੇ ਆ। ਹੁਣ ਉਹਨਾਂ ਨੂੰ ਪੁੱਛ ਲਿਓ ਵੀ ਕਿੰਨੇ ਕੁ ਕਸ਼ਟ ਆਉਣਗੇ। ਹਜੇ ਕੇਸ ਹੋਰ ਵੀ ਬਹੁਤ ਲਾਈਨ 'ਚ ਆ, ਹਜੇ ਤਾਂ ਜਿਹੜੇ ਅਸਲੀ ਕੇਸ ਆਉਣੇ ਆ। ਪਰ ਮੈਂ ਇੱਥੇ ਇੱਕ ਚੀਜ਼ ਅਜੇ ਦੇਖਣੀ ਚਾਹਣਾ ਵੀ ਕੋਰਟ ਆ ਜਿਹੜੀ, ਉਹ ਕੋਰਟ ਇਹਨਾਂ ਨੂੰ ਪੈਰਲਲ ਚਲਾਉਂਦੀ ਹੈ ਇਹਨਾਂ ਸਜ਼ਾਵਾਂ ਨੂੰ, ਜਾਂ ਵੱਖੋ ਵੱਖਰੇ ਚੱਲਣੀਆਂ। ਇਹ ਵੱਡੀ ਮਾਇਨੇ ਰੱਖਦੀ ਹੈ, ਕਿਉਂਕਿ ਦੁਨੀਆ ਦੇ ਵਿੱਚ ਬਹੁਤ ਸਾਰੇ ਕੇਸ ਇਹੋ ਜਿਹੇ ਆਉਂਦੇ ਆ ਜਿਨ੍ਹਾਂ 'ਚ ਸਜ਼ਾਵਾਂ ਪੈਰਲਲ ਚੱਲ ਜਾਂਦੀਆਂ। ਪੈਰਲਲ ਚੱਲ ਗਈਆਂ ਤਾਂ ਇੱਕ ਹੋਵੇ ਚਾਹੇ 50 ਹੋਵੇ ਉਮਰ ਕੈਦਾਂ, ਸਾਲ ਤਾਂ ਉਹੀ 14 ਹੀ ਲੱਗਣੇ ਆ। ਸੋ ਜੇਕਰ ਇਹ ਵੱਖੋ ਵੱਖਰੀਆਂ ਚੱਲਣੀਆਂ, ਇੱਕ ਸਜ਼ਾ ਖਤਮ ਹੋਣ ਤੋਂ ਬਾਅਦ ਦੂਜੀ ਸਜ਼ਾ ਚੱਲੂਗੀ, ਫੇਰ ਤਾਂ ਕੋਈ ਗੱਲ ਕਰ ਸਕਦੇ ਆ, ਕੋਈ ਨਜ਼ਾਰੇ ਵਾਲੀ ਗੱਲ ਹੋ ਸਕਦੀ ਆ। ਪਰ ਨਹੀਂ ਤਾਂ ਦੇਖੋ 14 ਸਾਲ ਜਾਂਦਿਆਂ ਟਾਈਮ ਨਹੀਂ ਲੱਗਦਾ, 5-4 ਸਾਲ ਤਾਂ ਬੀਤਣ ਵਾਲੇ ਹੋ ਵੀ ਗਏ, ਕੋਈ ਪਤਾ ਹੀ ਨਹੀਂ ਲੱਗਿਆ। ਫਿਰ ਉਹਦੀ ਕਹਿੰਦੇ ਜੀ ਇਹਦਾ ਚੰਗਾ ਬਿਹੇਵ ਸੀ, ਇੰਨੇ ਉਹਦੇ ਕੱਟੇ ਗਏ ਜੀ, ਆਹ ਦਿਨ ਰਾਤਾਂ ਦੇ ਕੱਟੇ ਗਏ, ਕੱਟ ਕਟਾ ਕੇ ਉਹ 4 ਦਿਨਾਂ ਨੂੰ ਇਹ ਨਾ ਹੋਵੇ ਫੇਰ ਇਹੀ ਕਹੀ ਤੇ ਇਹੀ ਕੁਹਾੜੀ ਫੇਰ ਸਾਹਮਣੇ ਦੇਖ। ਬਿਲਕੁਲ, ਉਹਨਾਂ ਦੇ ਵਕੀਲ ਨੇ ਇਹੀ ਗੱਲ ਕੀਤੀ ਹੈ ਜੀ ਕਿ ਡੇਰਾ ਸੱਚਾ ਸੌਦਾ ਜਿਹੜਾ ਸੁਭਾਅ ਇਹ ਬਹੁਤ ਠੰਡਾ ਹੈ, ਤੇ ਨਾਲ ਹੀ ਉਹਨਾਂ ਨੇ ਸਮਾਜ ਸੇਵਾ ਦੇ ਕੰਮ ਬਹੁਤ ਜ਼ਿਆਦਾ ਕੀਤੇ ਨੇ, ਜਿਸ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਨੂੰ ਅਜਿਹੇ ਸਮਾਜ ਸੇਵਾ ਦੇ ਭਲਾਈ ਦੇ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ। ਪਰ ਅਦਾਲਤ ਨੇ ਨਾਲ ਹੀ ਕਲੀਅਰ ਕਰ ਦਿੱਤਾ ਕਿ ਅਦਾਲਤ ਦਾ ਕੰਮ ਹੁੰਦਾ ਸਜ਼ਾ ਸੁਣਾਉਣਾ, ਤੇ ਸੂਬਾ ਸਰਕਾਰ ਕਰ ਸਕਦੀ ਹੈ ਜੇਕਰ ਅਜਿਹੇ ਕੰਮ ਉਹਨਾਂ ਨੂੰ ਭਵਿੱਖ ਦੇ ਵਿੱਚ ਦਿੱਤੇ ਜਾਣ। ਪਰ ਸਾਡਾ ਜਿਹੜਾ ਫੈਸਲਾ ਹੈ ਉਹ ਸਾਡਾ ਫੈਸਲਾ ਹੁੰਦਾ ਜੀ, ਹੁਕਮ ਸੁਣਾਉਣਾ ਹੁੰਦਾ ਸਾਡਾ, ਅਸੀਂ ਉਹ ਸੁਣਾ ਚੁੱਕੇ ਹਾਂ। ਬਿਲਕੁਲ ਜੀ, ਸੂਬਾ ਸਰਕਾਰ ਰੈਡੀ ਬੈਠੀ ਹੈ ਜੀ ਸੇਵਾ ਕਰਨ ਨੂੰ, ਕਿਉਂਕਿ ਸੂਬਾ ਸਰਕਾਰ ਨੂੰ ਦਿਖਦੀਆਂ ਆਉਣ ਵਾਲੀਆਂ ਵੋਟਾਂ ਤੇ ਉਹਨੂੰ ਹਜੇ ਤੱਕ ਦੇਖਦੇ ਆ ਪੈਰੋਕਾਰ, ਵੀ ਪੈਰੋਕਾਰਾਂ ਦਾ ਵਿਸ਼ਵਾਸ ਆ ਹਜੇ ਵੀ ਘਟਿਆ ਨਹੀਂ ਬਾਬੇ ਚੋਂ। ਤੇ ਉਹ ਅਗਲੇ ਲੈਣ ਲਈ ਬਾਬੇ ਤੋਂ ਹੋ ਸਕਦਾ ਫੇਰ ਕੈਂਪ ਲਵਾਉਣ, ਹੋ ਸਕਦਾ ਬਾਬੇ ਨੂੰ ਬਾਹਰ ਲਿਆ ਕੇ ਬਾਬੇ ਤੋਂ ਸੇਵਾ ਕਰਾਉਣ, ਕੋਈ ਛੁੱਟੀਆਂ ਦੇਣ, ਬਹੁਤ ਕੁਝ ਹੋਊਗਾ ਤੁਹਾਡੇ ਸਾਹਮਣੇ ਆ। ਕਿਉਂਕਿ ਇਹ ਜਿਹੜੀ ਸਿਆਸਤ ਆ ਨਾ, ਸਿਆਸਤ ਦੀ ਕਿਸੇ ਦੀ ਸਕੀ ਨਹੀਂ ਹੁੰਦੀ, ਕਿਸੇ ਦੀ ਆਪਣੀ ਨਹੀਂ ਹੁੰਦੀ। ਇਹ ਕੁਰਸੀ ਲਈ ਤੇ ਗੱਦੀ ਲਈ, ਪੈਸੇ ਲਈ ਕੁਝ ਵੀ ਕਰ ਸਕਦੀ ਆ। ਸੋ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਜੀ ਇਹ ਤਾਂ ਵੀ ਕਿਹੜੇ ਰੰਗ ਨਿਕਲਦੇ ਆ ਇਸ ਸਾਰੇ ਮੁੱਦੇ 'ਚ। ਬਰਾੜ ਸਾਹਿਬ, ਆਪਾਂ ਹਮੇਸ਼ਾ ਹੀ ਗੱਲ ਕਰਦੇ ਜੀ ਕਿਸਾਨਾਂ ਦੀ, ਤਾਂ ਜਾਂਦੇ ਜਾਂਦੇ ਬੁਲੇਟਿਨ ਦੇ ਵਿੱਚ ਕਿਸਾਨਾਂ ਦੀ ਗੱਲ ਜ਼ਰੂਰ ਕਰਾਂਗੇ ਜੀ। ਕੱਲ ਪੂਰੇ ਭਾਰਤ ਦੇ ਵਿੱਚ ਰੇਲਾਂ ਰੋਕੀਆਂ ਗਈਆਂ ਜੀ ਲਖੀਮਪੁਰ ਖੇੜੀ ਦੇ ਸਬੰਧ ਦੇ ਵਿੱਚ, ਕਿਉਂਕਿ ਕਿਸਾਨਾਂ ਦਾ ਦੋਸ਼ ਹੈ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ। 4 ਲੋਕਾਂ ਦੇ ਉੱਤੇ ਜਿਹੜੇ ਹੈਗੇ ਨੇ, ਹੋਰਾਂ ਦੇ ਉੱਤੇ ਕੇਸ ਦਰਜ ਕਰ ਲਿੱਤੇ ਗਏ ਨੇ। ਚੰਗੀ ਗੱਲ ਆ ਜੀ, ਕਰਨਗੇ, ਪਰ ਮੈਨੂੰ ਨਹੀਂ ਲੱਗਦਾ ਵੀ ਇਹਦੇ ਤੇ ਕੋਈ ਛੇਤੀ ਇੰਪਲੀਮੈਂਟ ਹੋਊ। ਜਿਹੜੀ ਸਰਕਾਰਾਂ ਨਾ, ਸਰਕਾਰਾਂ ਕਿਸੇ ਹੋਰ ਲੈਵਲ ਤੇ ਸੋਚਦੀਆਂ, ਅਸੀਂ ਕਿਸੇ ਹੋਰ ਲੈਵਲ ਤੇ ਸੋਚਦੇ ਆ। ਅਸੀਂ ਤਾਂ ਜੇ ਜੀ ਗੱਲ ਆ ਗਈ 2 ਦੇ 4 ਦੇ ਬਿਆਨ ਸੁਣੇ, ਸਾਡੇ ਬਿਆਨ ਉਹਦੇ ਨਾਲ ਦੇ ਹੋ ਜਾਂਦੇ ਆ ਵੀ ਫਲਾਨਾ ਬੰਦਾ ਫਲਾਨੇ ਇਸ਼ੂ ਬਾਰੇ ਕੀ ਕਹਿ ਰਿਹਾ, ਉਹ ਕਹਿ ਰਿਹਾ ਤੇ ਸਾਡੀ ਸੋਚ ਵੀ ਉਹ ਹੋ ਜਾਂਦੀ ਆ। ਪਰ ਅਸੀਂ ਕਦੇ ਉਹਦਾ ਪੱਖ ਨਹੀਂ ਕੋਈ ਵਿਚਾਰਿਆ, ਆਪਦੀ ਮਰਜ਼ੀ ਨਾਲ ਨਹੀਂ ਪੱਖ ਵਿਚਾਰਿਆ ਵੀ ਇਹਦੇ 'ਚ ਹੋਰ ਕੀ ਹੋ ਸੰਭਾਵਨਾਵਾਂ ਕਿਹੜੀਆਂ ਹੋ ਸਕਦੀਆਂ, ਹੋਰ ਕਿਹੜੇ ਇਹਦੇ 'ਚ ਐਂਗਲ ਹੋ ਸਕਦੇ ਆ, ਪੱਖ ਕਿਹੜੇ ਹੋ ਸਕਦੇ ਆ। ਸੋ ਇਹਦੇ 'ਚ ਬਹੁਤ ਸਾਰੇ ਪੱਖ ਆ ਜੀ। ਹੋ ਸਕਦਾ ਅੱਖਾਂ ਠੰਡੀਆਂ ਕਰਨ ਲਈ ਜਿਹੜੇ ਇਹੋ ਜਿਹੇ ਬੰਦੇ ਪੈਰਲਰ ਫੜ ਲਏ ਜਾਂਦੇ ਆ, ਜਿਵੇਂ ਪਹਿਲਾਂ 4 ਤੇ ਪਾਇਆ, ਇਹ 4 ਉਦੋਂ ਕਿਉਂ ਨਾ ਦਿਸੇ? ਉਦੋਂ ਕੀ ਕਾਰਨ ਹੋਇਆ ਵੀ ਉਹ 4 ਹੀ ਦਿਸੇ ਤੇ 8 ਕਿਉਂ ਨਾ ਦਿਸੇ? ਕਿਤੇ ਉਹਨਾਂ ਦਾ ਜ਼ਿਕਰ ਨਹੀਂ ਆਇਆ। ਮੈਨੂੰ ਇਹ ਲੱਗਦਾ ਤੱਕ ਸਰਕਾਰ ਦਾ ਵੀ ਇਹ ਕੀ ਕਰੂਗੀ ਨਾ, ਸਰਕਾਰ ਕਈ ਵਾਰੀ ਭੀੜ ਇਕੱਠੀ ਕਰ ਲੈਂਦੀ ਆ। ਇੱਕ ਕੇਸ ਇੱਕ ਬੰਦੇ ਤੇ ਪੈਂਦਾ ਨਾ, ਉਦੋਂ ਬਾਈ 1 ਮੁਕਾਬਲਾ ਹੋ ਕੇ ਉਹਦੇ 'ਚ ਸਜ਼ਾ ਦੇ ਚਾਂਸਸ ਵੱਧ ਜਾਂਦੇ ਆ ਜੀ। ਪਰ ਜਦੋਂ ਕੇਸ ਬਾਏ 10 20 ਪੈ ਜਾਂਦਾ, 20-30 ਬੰਦਿਆਂ ਦੇ ਪੈ ਜਾਂਦਾ, ਤੇ ਉਦੋਂ ਉਹ ਸਾਰੇ ਦੇ ਸਾਰੇ ਬਰੀ ਹੋਣ ਦੇ ਚਾਂਸਸ ਵੱਧ ਜਾਂਦੇ ਆ। ਸੋ ਇਹ ਨਾ ਹੋਵੇ ਸਰਕਾਰ ਦੀ ਇਹ ਚਾਲ ਹੋਵੇ ਉੱਥੇ ਗਿਣਤੀ ਵਧਾਵੇ
ਤੇ ਗਿਣਤੀ ਵੱਧ ਗਈ ਦੋਸ਼ੀਆਂ ਦੀ ਤੇ ਉਹਨਾਂ ਨਾਲ ਭੁਗਤਿਆ ਨਹੀਂ ਜਾਂਦਾ ਤੇ ਫੇਰ ਕੀ ਕਰਦੇ ਆ ਉਹਨਾਂ ਚੋਂ ਬੜੀ ਇੱਕ ਸਹਿਜ ਦੇ ਨਾਲ ਇੱਕ ਦੋ ਨੂੰ ਵਿੱਚੋਂ ਜਿਹੜਾ ਨੂੰ ਕੱਢਣਾ ਹੁੰਦਾ ਉਹ ਕੱਢ ਦਿੰਦੇ ਆ। ਇਹ ਵੀ ਇੱਕ ਪੋਲਿਟਿਕਸ। ਅਸੀਂ ਪੋਲਿਟਿਕਸ ਸਮਝਦੇ ਨਹੀਂ। ਮੈਂ ਸਿਆਸਤ ਨੂੰ ਇੱਕ ਗੱਲ ਕਹਿਣਾ ਹੁੰਦਾ, ਸਿਆਸਤ ਕਹਿੰਦੇ ਹੁੰਦੇ ਆ ਕਾਲਾ ਸੱਚ, ਸਿਆਸਤ ਦਾ ਆਖਰੀ ਕਾਲਾ ਸੱਚ। ਪਰ ਮੈਂ ਇੱਕ ਗੱਲ ਕਹਿਣਾ ਹੁੰਦਾ ਵੀ ਸਿਆਸਤ ਆ ਜਿਹੜੀ ਨਾ, ਸਿਆਸਤ ਉਹ ਹੁੰਦੀ ਆ ਜਿਹੜੀ ਵਾਪਰਨ ਤੋਂ ਬਾਅਦ ਸਮਝ ਚ ਆਵੇ। ਜੇ ਸਮਝ ਚ ਆ ਤੁਹਾਡੀ ਫੇਰ ਸਿਆਸਤਦਾਨ ਕੱਚਾ, ਫੇਰ ਉਹਨੂੰ ਸਿਆਸਤ ਕਰਨੀ। ਬਾਅਦ ਚ ਲੋਕ ਕਹਿਣ ਵੀ ਇਹ ਤਾਂ ਸਾਡੇ ਨਾਲ ਸਿਆਸਤ ਹੋ ਗਈ। ਹੁਣ ਜਿਵੇਂ ਇੱਕ ਮੁੱਦਾ ਮੈਂ ਉਦਾਹਰਨ ਦੇ ਕੇ ਖਤਮ ਕਰੂੰਗਾ। ਹੁਣ BSF ਦਾ ਰੌਲਾ ਪਈ ਜਾਂਦਾ 4 ਸਵੇਰੇ, ਠੀਕ ਹੈ ਜੀ। BSF ਦੇ ਮਾਮਲੇ ਦੇ ਵਿੱਚ ਕਹਿ ਜਾਂਦੇ ਆ ਵੀ ਉਹਨਾਂ ਨੂੰ 50 ਕਿਲੋਮੀਟਰ ਦਿੱਤੇ। ਜਿਹੜੀ ਸਮਗਲਿੰਗ ਆ ਇੱਕ ਲਾਈਨ ਕ੍ਰਾਸ ਹੋ ਕੇ ਆਉਂਦੀ ਆ, ਜਿਹੜੀ ਜੇ ਇੱਕ ਜ਼ਮੀਨ ਤੋਂ ਦੂਜੀ ਜ਼ਮੀਨ 'ਚ ਪੈਰ ਧਰਨਾ ਤਾਂ 1 ਮੀਟਰ ਥਾਂ ਹੀ ਹੁੰਦਾ, ਠੀਕ ਹੈ। 2 ਮੀਟਰ, 5 ਮੀਟਰ, 10 ਮੀਟਰ। ਜੇ 10 ਮੀਟਰ ਦੇ ਉੱਤੇ ਫੌਜ ਨਹੀਂ ਉਹਨਾਂ ਨੂੰ ਟੱਪਣੋਂ ਰੋਕ ਸਕਦੀ ਤਾਂ ਉਹਨੂੰ ਚਾਹੇ 50 ਚਾਹੇ 500 ਕਿਲੋਮੀਟਰ ਕਰ ਲਓ, ਫੇਰ ਵੀ ਨਹੀਂ ਰੁਕਦੀ। ਫੇਰ ਤਾਂ ਗੰਧਲੂ। ਜਦੋਂ 1 ਮੀਟਰ ਦੀ ਉਹਨਾਂ ਨੇ ਰੇਖਾ ਪਾਸ ਕਰ ਲਈ, ਉਦੋਂ ਬਾਅਦ ਤਾਂ ਲੁਕਣ ਦੇ ਥਾਂ ਹਜ਼ਾਰਾਂ ਬਣ ਜਾਣਗੇ, ਠੀਕ ਆ। ਫੇਰ ਤਾਂ ਉਹਦਾ ਮਸਲਾ। ਸੋ ਇਹ ਮਸਲਾ ਇਹ ਨਹੀਂ ਹੈ। ਇਹ ਸਾਰੇ ਘਟਨਾਕ੍ਰਮ ਮਗਰ ਜਿਹੜੀ ਸਿਆਸਤ ਹੋਈ ਹੈ ਨਾ ਜੀ, ਸਿਆਸਤ ਤੁਸੀਂ ਰੀਲ ਬੈਕ ਕਰਕੇ ਦੇਖੋ। ਕੈਪਟਨ ਨੇ ਕੋਈ ਸੂਈ ਰੱਖੀ, ਇੱਕੋ ਹੀ ਗੱਲ ਆਖੀ ਗਿਆ ਵੀ ਦੇਸ਼ ਦੀ ਅਖੰਡਤਾ ਨੂੰ ਖਤਰਾ। ਸਿੱਧੂ ਆ ਗਿਆ ਤਾਂ ਦੇਸ਼ ਦੀ ਅਖੰਡਤਾ ਨੂੰ ਖਤਰਾ, ਬਾਰਡਰਾਂ ਤੇ ਖਤਰਾ। ਇਹ ਬਾਰਡਰ ਸਟੇਟ ਆ। ਉਦੋਂ ਲੋਕਾਂ ਨੇ ਗੱਲ ਨਹੀਂ ਸਮਝੀ ਵੀ ਇਹ ਕੈਪਟਨ ਕਰੀ ਕੀ ਜਾਂਦਾ। ਜੋ ਕੈਪਟਨ ਦਿੱਲੀ, ਸਭ ਨੇ ਇੱਕੋ ਗੱਲ ਲੱਗਤੇ ਲਾਏ ਸਿਆਸਤ ਵੀ ਹੈ ਨਾ, ਯੂਨੀਅਨ ਮਿਨਿਸਟਰ ਬਣੂਗਾ ਹੁਣ ਉੱਥੇ, ਐਗਰੀਕਲਚਰ ਮਿਨਿਸਟਰ ਬਣ ਕੇ ਐਂ ਕਰੂਗਾ। ਨਹੀਂ, ਉੱਥੇ ਉਹਨੇ ਗੱਲ ਕੀਤੀ ਦੇਸ਼ ਦੀ ਰੱਖਿਆ ਦੀ। ਦੇਸ਼ ਦੀ ਰੱਖਿਆ ਦੇ ਨਾਂ, ਰੱਖਿਆ ਦੇ ਜਿਹੜਾ ਐਕਸਪਰਟ ਆ ਡਡਭੋਲ, ਉਹਨੂੰ ਮਿਲਿਆ, ਠੀਕ ਹੈ ਨਾ। ਇਸ ਢੰਗ ਨਾਲ ਉਹਨੇ ਜਿਹੜੀਆਂ ਰਾਜਨੀਤੀਆਂ ਜਿੱਥੋਂ ਚੱਲੀਆਂ ਕੈਪਟਨ ਦੇ ਪੈਰੋਂ, ਇਹ ਸਾਰੀ ਗੱਲ ਕਹਿੰਦੇ ਨੇ ਉਹਨੇ ਘਰ ਦਾ ਭੇਤੀ ਲੰਕਾ ਢਾਵੇ। ਉਹ ਭਵਿਸ਼ਣ ਇਸ ਟਾਈਮ ਨਿਭਾਇਆ। ਉਹਨਾਂ ਨੇ ਕਿਹਾ ਵੀ ਜੇ ਪੰਜਾਬ ਨੂੰ ਤੁਸੀਂ ਕੰਟਰੋਲ ਕਰਨਾ ਨਾ, ਪੰਜਾਬ ਦੇ ਵਿੱਚ ਪੰਜਾਬ ਪੁਲਿਸ ਆ ਜਿਹੜੀ, ਜਿਵੇਂ ਦਿੱਲੀ ਦੇ ਵਿੱਚ ਆ ਪੁਲਿਸ ਆ ਜਿਹੜੀ, ਉਹ ਸੈਂਟਰ ਦੇ ਅੰਡਰ ਆ। ਪੰਜਾਬ ਦੀ ਜਿਹੜੀ ਪੁਲਿਸ ਆ ਉਹ ਸਰਕਾਰ ਦੇ ਅਧੀਨ ਆ, ਤੇ ਪੰਜਾਬ ਦੀ ਪੁਲਿਸ ਕੁਤਰ ਦਿਓ। ਜੋ ਸਰਕਾਰ ਦੇ ਅਧੀਨ ਹੀ ਨਾ ਰਹੀ ਤੇ ਸੈਂਟਰ ਦੇ ਅਧੀਨ ਤੇ ਉਹ BSF ਕੰਟਰੋਲ ਕਰਨ ਲੱਗ ਗਈ ਉੱਥੇ, ਤਾਂ ਆਪੇ ਗੱਲ ਬਦਲ ਜੂਗੀ। ਸੋ ਇਸ ਕਰਕੇ ਇਹ ਬਹੁਤ ਵੱਡੀ ਗੇਮ ਸੀ। ਉਹ ਗੇਮ ਦੇ ਵਿੱਚ ਪਹਿਲੇ ਪੜਾਅ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਆਪਦੀ ਗੱਲ ਕਹਿਣ 'ਚ ਤੇ ਕੰਮ ਕਰਨ 'ਚ ਕਾਮਯਾਬ ਹੋ ਗਿਆ। ਉਹਨੇ ਕਾਂਗਰਸ ਦੇ ਪਰ ਕੁਤਰ ਲਿਆ। ਇੱਥੇ ਆਉਣ ਵਾਲੇ ਇਲੈਕਸ਼ਨਾਂ ਵਿੱਚ ਉਹਨੇ ਮੁੱਦਾ ਖੜਾ ਕਰਤਾ ਵੀ ਕਿਵੇਂ ਨਾ ਕਿਵੇਂ ਜਿਹੜੀ ਚੰਨੀ ਦੇ ਮੋਢਿਆਂ ਤੇ ਚੜ੍ਹ ਕੇ ਜਿੱਤਣਾ ਚਾਹੁੰਦੀ ਸੀ ਜਾਂ ਸਿੱਧੂ ਦੇ ਵੋਟਰਾਂ ਜਿੱਤਣਾ ਚਾਹੁੰਦੀ ਸੀ, ਉਹਨਾਂ ਨੂੰ ਹੁਣ ਇੱਕ ਹੋਰ ਦੇਤੀ ਵੀ ਉਹਨਾਂ ਦੇ ਸਾਰੇ ਕੁਝ ਨਹੀਂ ਰਿਹਾ। ਉਹਨਾਂ ਦੇ ਵਿੱਚ 50 ਕਿਲੋਮੀਟਰ ਤੱਕ ਫੌਜ ਬਾੜਤੀ। ਹੁਣ ਤੁਸੀਂ ਸਾਰੇ ਜਾਣੇ ਚਿੰਤਾ ਕਰੀ ਜਾਂਦੇ, ਚਿੰਤਨ ਕਰੀ ਜਾਂਦੇ ਅਸੀਂ ਵੀ ਫੌਜ ਦਾ ਕੰਮ ਕੀ ਸੀ। ਜੇ ਤੁਸੀਂ 1 ਮੀਟਰ 'ਚ ਨਹੀਂ ਰੋਕ ਸਕਦੇ ਤੇ 50 ਕਿਲੋਮੀਟਰ 'ਚ ਵੀ ਨਹੀਂ ਰੋਕ ਸਕਦੇ। ਇਹ ਤਾਂ ਇੱਕ ਕਲੀਅਰ ਗੱਲ ਆ। ਪਰ ਇਹ ਨਹੀਂ ਦੇ ਵੀ ਇਹਦੇ ਪਿੱਛੇ ਗੇਮਾਂ ਕੀ ਆ। ਹੁਣ ਜਿਹੜਾ ਕੇਂਦਰੀਕਰਨ ਦੀ ਗੱਲ ਹੋ ਰਹੀ ਹੈ ਨਾ, ਕੇਂਦਰੀਕਰਨ ਹੋ ਰਿਹਾ ਜਾਂ ਜਿਹੜਾ BJP ਜਿਹੜੀ ਚੱਲ ਰਹੀ ਹੈ, ਜਿਹੜੇ ਰਾਹ ਤੇ ਚੱਲ ਰਹੀ ਹੈ, ਜਾਂ ਮੋਦੀ ਅਮਿਤ ਸ਼ਾਹ ਜੋੜੀ ਚੱਲ ਰਹੀ ਹੈ, BJP ਵੀ ਛੱਡੋ, ਮੋਦੀ ਅਮਿਤ ਸ਼ਾਹ ਜਿਹੜੀ ਚੱਲ ਰਹੀ ਹੈ ਨਾ, ਉਹ ਡਿਕਟੇਟਰਸ਼ਿਪ ਵਾਲੇ ਪਾਸੇ ਚੱਲ ਰਹੀ ਆ। ਉਹ ਕੀ ਕਰ ਰਹੀ ਆ, ਉਹ ਸਟੇਟਾਂ ਦੇ ਫਰਕ ਉਤਰ ਰਹੀ ਆ, ਸਟੇਟਾਂ ਨੂੰ ਛੋਟੇ ਵੀ ਕਰੂਗੀ। ਹੋਰਾਂ ਨੂੰ ਵੀ ਤੁਹਾਡੇ ਸਾਹਮਣੇ ਆਉਣ ਵਾਲੇ ਦਿਨਾਂ 'ਚ ਡਰ ਨਹੀਂ, ਇਹ ਸੱਚਾਈ ਆ ਵੀ ਸਟੇਟਾਂ ਨੂੰ ਛੋਟੇ ਕਰਕੇ ਉਹਨਾਂ ਦੇ ਫਰਕ ਉਤਰ ਕੇ ਜ਼ਿਆਦਾ ਪਾਵਰ ਆ ਜਿਹੜੀ ਉਹ ਸੈਂਟਰ ਕੋਲੇ ਲਿਆਊਗੀ। ਜਿਹੜੇ ਸੈਂਟਰ ਦੇ ਜਿਹੜੇ ਸਟੇਟਾਂ ਦੇ ਆਪਦੇ ਫੈਸਲੇ ਸੀ, ਜਿਵੇਂ ਕ੍ਰਿਸ਼ੀ ਸੰਬੰਧੀ ਸੀ, ਉਹ ਉਹਨੇ ਆਲਰੇਡੀ ਤੋੜਤਾ ਤੇ ਸੈਂਟਰ ਨੇ ਫੈਸਲੇ ਲੈਣੇ ਸ਼ੁਰੂ ਕਰਤੇ। ਫਿਰ ਜਿਹੜੀ ਫੌਜ ਵਾਲਾ ਕਾਨੂੰਨ ਵਿਵਸਥਾ ਦਾ ਵੀ ਉਹਨੇ ਲੈ ਲੈਣਾ। ਜਿਹੜੀ ਆ ਗਈ ਨਿਆਂ ਵਿਵਸਥਾ ਜਿਹਨੂੰ ਕਹਿੰਦੇ ਆ, ਜਿਹੜਾ ਚਾਰੇ ਜੇ ਗੱਲ ਕਰ ਲਈਏ ਤੇ ਨਿਆਂ ਵਿਵਸਥਾ ਪਹਿਲਾਂ ਹੀ ਸਰਕਾਰ ਦੀ ਬੋਲੀ ਬੋਲਦੀ ਆ, ਮੀਡੀਆ ਸਰਕਾਰ ਦੀ ਬੋਲ ਰਿਹਾ, ਤਾਂ ਫਿਰ ਰਹਿ ਕਿੱਥੇ ਗਿਆ। ਬਿਊਰੋਕ੍ਰੇਸੀ ਆ, ਉਹਨੂੰ ਬਿਊਰੋਕ੍ਰੇਸੀ ਨੂੰ ਜਿਹੜੀ ਨਹੀਂ ਮੰਨਦੀ ਉਹਨਾਂ ਦੀਆਂ ਪਾਵਰਾਂ ਘਟਾਈ ਜਾਂਦੇ ਆ। ਸੋ ਇਹ ਡਿਕਟੇਟਰਸ਼ਿਪ ਰਾਹ ਤੁਰਿਆ ਹੋਇਆ ਮੁਲਕ ਹੈ ਇਸ ਟਾਈਮ। ਜੀ ਬਰਾੜ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਰੇ ਖਬਰਾਂ ਦੇ ਦੂਜੇ ਪੱਖ ਤੋਂ ਸਾਡੇ ਦਰਸ਼ਕਾਂ ਨੂੰ ਜਾਣੂ ਕਰਵਾਉਣ ਲਈ। ਮਿਲਦੇ ਹਾਂ ਜੀ ਅਗਲੇ ਹਫਤੇ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਦੋਸਤੋ, ਸਮਾਂ ਚੱਲੇ ਜੀ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।